ਸੋ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਹੀ ਨਹੀਂ, ਖੇਤੀ ਦੇ ਨਾਲ ਜੁੜੇ ਹੋਏ ਹਰ ਉਹ ਬੰਦੇ ਦਾ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਜਾਂ ਇਹ ਸੰਘਰਸ਼ ਹਰ ਗ੍ਰਾਹਕ ਦਾ ਤਾਂ ਹੈਗਾ। ਅਸੀਂ ਗ੍ਰਾਹਕ ਤਾਂ ਹੈਗੇ ਜੇ ਅਸੀਂ ਖੇਤੀ ਨਾਲ ਜਾਂ ਕਿਸਾਨਾਂ ਨਾਲ ਨਹੀਂ ਜੁੜੇ ਹੋਏ। ਸੋ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਸ ਸੰਘਰਸ਼ ਦੇ ਵਿੱਚ ਉਹ ਇਸ ਤੇ ਗੇੜਾ ਜ਼ਰੂਰ ਮਾਰ ਕੇ ਆਉਣ। ਜੇ ਅਸੀਂ ਆਪ ਨਹੀਂ ਜਾ ਸਕਦੇ ਕੰਮਾਂ ਕਾਰਾਂ ਕਰਨ, ਅਸੀਂ ਰੁਝੇਵਿਆਂ ਚ ਪਰ ਜਿੱਥੇ ਵੀ ਬੈਠੇ ਹੋ ਆਪਣੇ ਮੋਬਾਈਲਾਂ ਰਾਹੀਂ ਇਸ ਗੱਲ ਦਾ ਜ਼ਰੂਰ ਪ੍ਰਚਾਰ ਕਰੋ ਵੀ ਇਹ ਸੰਘਰਸ਼ ਸਾਡੇ ਲਈ ਕਿੰਨੇ ਘਾਤਕ ਨੇ। ਅੱਛਾ ਲੈ ਲਓ ਬਸ ਮੈਂ 2 ਮਿੰਟ ਜੀ, ਮੈਂ ਕੋਈ ਨਹੀਂ ਮੈਂ ਲੈ ਹਾਂਜੀ ਥੈਂਕ ਯੂ ਜੀ। ਸੋ ਭਰਾਵੋ ਮੈਂ ਬੇਨਤੀ ਇੰਨੀ ਕਰਦਾ ਵੀ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਪਿਛਲੇ 40-42 ਦਿਨਾਂ ਦੇ ਉੱਤੇ ਬੈਠੇ ਨੇ। ਸੋ ਅਸੀਂ ਮੁਸ਼ਕਲ 'ਚ ਗ੍ਰਾਹਕ ਮੁਸ਼ਕਲ 'ਚ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਹਿੰਗਾਈ ਵੱਧ ਚੁੱਕੀ ਆ। ਆਉਣ ਵਾਲੇ ਦਿਨਾਂ 'ਚ ਮਹਿੰਗਾਈ ਹੋਰ ਵੀ ਜ਼ਿਆਦਾ ਵੱਧ ਜਾਣੀ ਆ। ਅਸੀਂ ਮੈਟਰੋ ਟ੍ਰੇਨਾਂ ਦੇ ਵਿੱਚ ਪ੍ਰਚਾਰ ਕਰਿਆ, ਬੱਸਾਂ ਰਾਹੀਂ ਦਿੱਲੀ ਦੀਆਂ 'ਚ ਪ੍ਰਚਾਰ ਕਰਿਆ। ਅੱਜ ਮੈਂ ਸਪੈਸ਼ਲ ਟਿਕਟ ਲੈ ਕੇ ਜਹਾਜ਼ ਚੜਿਆ ਤਾਂ ਕਿ ਜੋ ਮੈਂ ਜਹਾਜ਼ ਰਾਹੀਂ ਵੀ ਪ੍ਰਚਾਰ ਕਰ ਸਕਾਂ, ਤਾਂ ਕਿ ਸਾਡਾ ਮੈਸੇਜ ਆ ਜਿਹੜਾ ਦੁਨੀਆ ਤੱਕ ਪਹੁੰਚ ਸਕੇ ਕਿ ਜਿਹੜਾ ਕਿਸਾਨ ਆ ਉਹ ਕਿੰਨੀ ਮੁਸ਼ਕਲ 'ਚ ਆ। ਸਾਡੇ 70-72 ਜਿਹੜੀਆਂ ਮੌਤਾਂ ਉੱਥੋਂ ਹੋ ਚੁੱਕੀਆਂ ਨੇ। ਰੇਨਕੋਟ ਕਿਹੜੀ ਚੀਜ਼ ਨਹੀਂ ਹੈ ਉੱਥੇ ਜਿਹੜੀ ਨਹੀਂ ਹੈਗੀ। ਉੱਥੇ ਲੋਕਾਂ ਨੇ ਦਾਨ ਨਹੀਂ ਕੀਤੀ ਹੋਈ। ਦਾਨੀ ਸੱਜਣਾ ਦੇ ਸਦਕੇ ਸਾਨੂੰ ਅੱਤਵਾਦੀ ਦੱਸਦੇ ਨੇ, ਮੋਦੀ ਮੀਡੀਆ ਸਾਨੂੰ ਅੱਤਵਾਦੀ ਦੱਸਦੇ ਆ। ਦੱਸੋ ਅਸੀਂ ਅੱਤਵਾਦੀ ਆ? ਉਹ ਯਾਰ ਅਸੀਂ ਕਿਸਾਨ ਆ, ਅਸੀਂ ਸੰਘਰਸ਼ ਕਰਨ ਵਾਲੇ ਬੰਦੇ ਆ, ਅਸੀਂ ਤਾਂ ਲੋਕਾਂ ਦਾ ਢਿੱਡ ਭਰਨ ਵਾਲੇ ਬੰਦੇ ਆ। ਸੋ ਇਸ ਕਰਕੇ ਅਸੀਂ ਇੰਨੀ ਗੱਲ ਕਹਿੰਦੇ ਆ ਵੀ ਸਾਨੂੰ ਇੱਕ ਜਿਹੜੀ ਗੋਦੀ ਮੀਡੀਆ ਅੱਤਵਾਦੀ ਕਹਿੰਦੀ ਆ, ਇਹਦੇ ਉੱਤੇ ਵੀ ਕਾਰਵਾਈ ਕਰਵਾਓ ਜਿੰਨੀ ਵੀ ਹੋ ਸਕਦੀ ਆ, ਕਿਉਂਕਿ ਤੁਸੀਂ ਉਹ ਕਲਾਸ ਬੈਠੇ ਹੋ ਸਾਰੇ ਜਣੇ ਜਿਹੜੇ ਪੜ੍ਹੇ ਲਿਖੇ ਨੇ, ਸੂਝਵਾਨ ਨੇ। ਸੋ ਇਹਨਾਂ ਗੋਦੀ ਮੀਡੀਆ ਦੇ ਪਿੱਛੇ ਨਾ ਲੱਗੋ ਤੇ ਸਿਰਫ ਕਾਲੇ ਕਾਨੂੰਨਾਂ ਨੂੰ ਜਿਹੜੇ ਨੂੰ ਵਾਪਸ ਕਰਾਉਣ ਲਈ ਹਾਂ ਦਾ ਨਾਰਾ ਮਾਰੋ ਜਾਂ ਨਾਲ ਸਾਥ ਦਿਓ। ਸੋ ਬਹੁਤ ਬਹੁਤ ਧੰਨਵਾਦ ਸਾਰੀ ਫਲੈਟ ਦਾ, ਜਿਨ੍ਹਾਂ ਨੇ ਬਹੁਤ ਪਿਆਰ ਨਾਲ ਮੈਨੂੰ ਸਾਰਿਆਂ ਨੇ ਸਪੋਰਟ ਕੀਤੀ ਆ। ਜੇ ਕਿ ਮੈਡਮਾਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਉਹਨਾਂ ਨੂੰ ਰੋਕਣ ਨਹੀਂ ਦਿੱਤਾ। ਤੁਹਾਡਾ ਧੰਨਵਾਦ ਆ ਜੀ। ਜਿੰਨਾ ਕਹਿ ਦਵਾਂ ਉਹਨਾਂ ਥੋੜਾ ਧੰਨਵਾਦ ਆ। ਸੋ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਹੀ ਨਹੀਂ, ਖੇਤੀ ਦੇ ਨਾਲ ਜੁੜੇ ਹੋਏ ਹਰ ਉਹ ਬੰਦੇ ਦਾ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਜਾਂ ਇਹ ਸੰਘਰਸ਼ ਹਰ ਗ੍ਰਾਹਕ ਦਾ ਤਾਂ ਹੈਗਾ। ਅਸੀਂ ਗ੍ਰਾਹਕ ਤਾਂ ਹੈਗੇ ਜੇ ਅਸੀਂ ਖੇਤੀ ਨਾਲ ਜਾਂ ਕਿਸਾਨਾਂ ਨਾਲ ਨਹੀਂ ਜੁੜੇ ਹੋਏ। ਸੋ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਸ ਸੰਘਰਸ਼ ਦੇ ਵਿੱਚ ਉਹ ਇਸ ਤੇ ਗੇੜਾ ਜ਼ਰੂਰ ਮਾਰ ਕੇ ਆਉਣ। ਜੇ ਅਸੀਂ ਆਪ ਨਹੀਂ ਜਾ ਸਕਦੇ ਕੰਮਾਂ ਕਾਰਾਂ ਕਰਨ, ਅਸੀਂ ਰੁਝੇਵਿਆਂ ਚ ਪਰ ਜਿੱਥੇ ਵੀ ਬੈਠੇ ਹੋ ਆਪਣੇ ਮੋਬਾਈਲਾਂ ਰਾਹੀਂ ਇਸ ਗੱਲ ਦਾ ਜ਼ਰੂਰ ਪ੍ਰਚਾਰ ਕਰੋ ਵੀ ਇਹ ਸੰਘਰਸ਼ ਸਾਡੇ ਲਈ ਕਿੰਨੇ ਘਾਤਕ ਨੇ। ਅੱਛਾ ਲੈ ਲਓ ਬਸ ਮੈਂ 2 ਮਿੰਟ ਜੀ, ਮੈਂ ਕੋਈ ਨਹੀਂ ਮੈਂ ਲੈ ਹਾਂਜੀ ਥੈਂਕ ਯੂ ਜੀ। ਸੋ ਭਰਾਵੋ ਮੈਂ ਬੇਨਤੀ ਇੰਨੀ ਕਰਦਾ ਵੀ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਪਿਛਲੇ 40-42 ਦਿਨਾਂ ਦੇ ਉੱਤੇ ਬੈਠੇ ਨੇ। ਸੋ ਅਸੀਂ ਮੁਸ਼ਕਲ 'ਚ ਗ੍ਰਾਹਕ ਮੁਸ਼ਕਲ 'ਚ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਹਿੰਗਾਈ ਵੱਧ ਚੁੱਕੀ ਆ। ਆਉਣ ਵਾਲੇ ਦਿਨਾਂ 'ਚ ਮਹਿੰਗਾਈ ਹੋਰ ਵੀ ਜ਼ਿਆਦਾ ਵੱਧ ਜਾਣੀ ਆ। ਅਸੀਂ ਮੈਟਰੋ ਟ੍ਰੇਨਾਂ ਦੇ ਵਿੱਚ ਪ੍ਰਚਾਰ ਕਰਿਆ, ਬੱਸਾਂ ਰਾਹੀਂ ਦਿੱਲੀ ਦੀਆਂ 'ਚ ਪ੍ਰਚਾਰ ਕਰਿਆ। ਅੱਜ ਮੈਂ ਸਪੈਸ਼ਲ ਟਿਕਟ ਲੈ ਕੇ ਜਹਾਜ਼ ਚੜਿਆ ਤਾਂ ਕਿ ਜੋ ਮੈਂ ਜਹਾਜ਼ ਰਾਹੀਂ ਵੀ ਪ੍ਰਚਾਰ ਕਰ ਸਕਾਂ, ਤਾਂ ਕਿ ਸਾਡਾ ਮੈਸੇਜ ਆ ਜਿਹੜਾ ਦੁਨੀਆ ਤੱਕ ਪਹੁੰਚ ਸਕੇ ਕਿ ਜਿਹੜਾ ਕਿਸਾਨ ਆ ਉਹ ਕਿੰਨੀ ਮੁਸ਼ਕਲ 'ਚ ਆ। ਸਾਡੇ 70-72 ਜਿਹੜੀਆਂ ਮੌਤਾਂ ਉੱਥੋਂ ਹੋ ਚੁੱਕੀਆਂ ਨੇ।